SBS ਪੰਜਾਬੀ ਦੇ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ। ਅੱਜ ਵੀ ਜੀ ਅਸੀਂ ਇੱਕ ਮੁਲਾਕਾਤ ਰਾਹੀਂ ਤੁਹਾਡੇ ਰੂਬਰੂ ਹਾਜ਼ਰ ਹੋਏ ਹਾਂ, ਪਰ ਮੁਲਾਕਾਤ ਹੈ ਮੈਂ ਲਾਹੌਰ 'ਚ ਹਾਂ ਔਰ ਜਿਸ ਸ਼ਖਸੀਅਤ ਨੂੰ ਅਸੀਂ ਆਪਣੇ ਨਾਲ ਲਿਆ ਹੈ ਉਹ ਨੇ ਡਬਲਨ ਆਇਰਲੈਂਡ ਬੈਠੇ ਪੰਜਾਬ ਦੇ ਵਿੱਚ ਜ਼ਿਲ੍ਹਾ ਖੁਸ਼ਾਬ। ਉੱਥੋਂ ਜਨਮ ਲੈਣ ਵਾਲੇ ਇਹ ਨੇ ਮਹਿਮੂਦ ਅਵਾਨ, ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਅਜੋਕੇ ਦੌਰ ਦੀ ਪੰਜਾਬੀ ਨਜ਼ਮ ਦੇ ਸ਼ਾਇਰ। ਦੇਖੋ, ਪੰਜਾਬੀ ਸ਼ਾਇਰੀ ਦੀਆਂ ਕਈ ਸਿਨਫਾਂ ਨੇ, ਉਹਨਾਂ ਸਿਨਫਾਂ 'ਚ ਹਰ ਦੌਰ ਦੇ ਅੰਦਰ ਲਿਖਾਰੀਆਂ ਨੇ, ਸ਼ਾਇਰਾਂ ਨੇ ਆਪੋ ਆਪਣਾ ਯੋਗਦਾਨ ਪਾਇਆ। ਸੋ ਅਜੋਕੀ ਨਜ਼ਮ ਨੂੰ ਉਹਦੇ ਸੁਹੱਪਣ ਦਾ ਆਪਣਾ ਕਿਰਦਾਰ ਅਦਾ ਕਰਨ ਵਾਲੇ ਇੱਕ ਸ਼ਾਇਰ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਮਹਿਮੂਦ ਅਵਾਨ ਸਾਹਿਬ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਅੱਜ ਦੀ ਗੱਲਬਾਤ 'ਚ। ਬੜੀ ਮਿਹਰਬਾਨੀ ਮਸੂਦ ਮਲੀ ਸਾਹਿਬ ਜੀ, ਤੁਹਾਨੂੰ ਵੀ ਜੀ ਆਇਆਂ ਨੂੰ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਮਹਿਮੂਦ ਅਵਾਨ ਸਾਹਿਬ ਪੇਸ਼ੇ ਪਾਰੋਂ ਤੇ ਇੰਜੀਨੀਅਰ ਹਨ, ਪਰ ਇਹ ਪਾਕਿਸਤਾਨੀ ਅਖਬਾਰਾਂ ਦੀ ਪੱਤਰਕਾਰੀ ਵੀ ਕਰਦੇ ਨੇ। ਬਹੁਤ ਸਾਰੇ ਕਾਲਮ ਨੇ ਜਿਹੜੇ ਉਹ ਵੀ ਇਹਨਾਂ ਦੀ ਅਖਬਾਰਾਂ ਦੀਆਂ ਜ਼ੀਨਤਾਂ ਬਣਦੇ ਨੇ। 3 ਤੋਂ ਵੱਧ ਕਿਤਾਬਾਂ ਨੇ ਜਿਹੜੀਆਂ ਉਹਨਾਂ ਦੇ ਇਹ ਲਿਖਾਰੀ ਹਨ ਔਰ ਇਸ ਤੋਂ ਅੱਡ ਰੱਬ ਨੇ ਇਹਨਾਂ ਨੂੰ ਕੀ ਗੁਰ ਦਿੱਤੇ ਨੇ, ਇਹਨਾਂ ਦੇ ਅੱਖਰ ਨੇ ਜਿਹੜੇ ਉਹ ਕਿੱਦਾਂ ਕੂਕਦੇ ਨੇ, ਇਹ ਤੁਸੀਂ ਅੱਜ ਦੀ ਗੱਲਬਾਤ 'ਚ ਸੁਣੋਗੇ। ਮਹਿਮੂਦ ਸਾਹਿਬ, ਮੈਂ ਸਭ ਤੋਂ ਪਹਿਲੇ ਪੁੱਛਾਂਗਾ ਕਿ ਆਪਣੇ ਪਿਛੋਕੜ ਬਾਰੇ ਦੱਸਿਆ ਜੇ। ਖੁਸ਼ਾਬ ਤੇ ਮੈਂ ਦੱਸ ਦਿੱਤਾ, ਪਰ ਸੁਣਨ ਵਾਲੇ ਜਾਣਨਾ ਚਾਹਣਗੇ ਕਿ ਇਸ ਇਲਾਕੇ ਦੇ ਵਿੱਚ ਖੇਡਣ ਮੱਲਣ ਮੋਢਾ ਜਿਹੜਾ ਉਹ ਕਿੱਦਾਂ ਤੁਰਿਆ ਤੇ ਇੱਥੇ ਤੱਕ ਕਿੱਦਾਂ ਪੜੇ। ਬੜੀ ਮਿਹਰਬਾਨੀ ਜੀ ਮਲੀ ਸਾਹਿਬ। ਮੈਂ ਜੀ ਮੇਰੀ ਜਿਹੜੀ ਜੰਮਪਲ ਹੈ ਉਹ ਗ੍ਰਾਂ ਹੈ ਖੁਸ਼ਾਬ ਜ਼ਿਲ੍ਹੇ ਦਾ, ਜਿਹੜਾ ਕਿ ਪੁਰਾਣਾ ਸ਼ਾਹਪੁਰ ਡਿਸਟ੍ਰਿਕਟ ਹੁੰਦਾ ਹੈ, ਟਿਵਾਣੇ ਵਾਲਾ ਖਜ਼ਰਿਆ ਟਿਵਾਣੇ ਉਰਾਂ ਦਾ। ਉਹਦੇ ਵਿੱਚ ਪਧਰਾੜ ਹੈ ਜੀ, ਵਾਦੀ ਹੈ ਇੱਕ ਸਕੂਨ ਕੇਸਰ, ਜਿਹੜੀ ਕਿ ਸਾਲਟ ਰੇਂਜ ਜਿਹੜੇ ਸਾਰੇ ਜਾਣਦੇ, ਜਿਹੜਾ ਧਨ ਪੋਟੋਹਾਰ ਦਾ ਰੀਜਨ ਹੈ, ਖੁਸ਼ਾਬ ਦਾ ਆਖਰੀ ਪਿੰਡ ਜਿਹੜਾ ਉਹ ਪਧਰਾੜ ਹੈ ਜੀ। ਤੇ ਨਾਨਕੇ ਮੈਂਡੇ ਜੀ ਸਰਗੋਧੇ ਦੇ, ਤੇ ਅਸੀਂ 8ਵੀਂ ਜਮਾਤ ਮੈਂ ਪਾਸ ਉੱਥੋਂ ਕਰਕੇ ਤੇ ਸਰਗੋਧੇ ਆ ਗਿਆ। ਸਰਗੋਧੇ ਦੇ ਵਿੱਚੋਂ ਮੈਂ ਫਿਰ ਮੈਟ੍ਰਿਕ ਕਰਕੇ ਤੇ FSC ਕਰਕੇ ਲਾਹੌਰ ਨਿਕਲ ਆਇਆ ਜੀ, ਤੇ ਲਾਹੌਰੋਂ ਮੈਂ ਫਿਰ ਇੰਜੀਨੀਅਰਿੰਗ ਯੂਨੀਵਰਸਿਟੀ ਲਾਹੌਰ ਦੇ ਵਿੱਚੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੈ ਜੀ। ਵਾਹ। ਕੁਝ ਅਰਸਾ ਉੱਥੇ ਨੌਕਰੀ ਸ਼ੋਕਰੀ ਕਰਕੇ ਜੀ, ਤੇ 2004-2005 ਦਾ ਮੈਂ ਇੱਥੇ ਆ ਗਿਆ ਜੀ, ਬਾਹਰ ਆ ਗਿਆ ਉੱਥੋਂ। ਬਿਲਕੁਲ ਠੀਕ ਹੈ। ਇਹ ਦੱਸੋ ਮਹਿਮੂਦ ਅਵਾਨ ਸਾਹਿਬ ਕਿ ਲਿਖਣ ਲਿਖਾਣ ਦਾ ਮੁੱਢ ਕਦੋਂ ਬਚਿਆ, ਕਦੋਂ ਇਹ ਮਾਮਲਾ ਤੁਰਿਆ, ਕਦੋਂ ਇਹਨੂੰ ਲੈ ਕੇ ਰਿੜੇ ਤੇ ਕਿੱਦਾਂ ਇਸ ਪਾਸੇ ਆਏ? ਲਿਖਣ ਦਾ ਜੀ ਸ਼ੁਰੂ ਚ ਇਹ ਜੀ, ਮੈਂ ਜਿਲੇ ਆਇਆ ਨੇ ਜੀ, ਜੇ ਕੋਲ ਤੁਸੀਂ ਪਤਾ ਅਗਰ ਜਿਸ ਜ਼ਮਾਨੇ 'ਚ ਤੁਸੀਂ ਵੀ ਪੜ੍ਹਦੇ ਹੋ, ਸੋ ਇੱਕ ਬਜ਼ਮ ਅਦਬ ਹੁੰਦੀ ਹਰ ਜੁਮਰਾਤ ਆ ਸਕੂਲਾਂ ਦੇ ਵਿੱਚ ਜੀ, ਉਹਦੇ ਵਿੱਚ ਕੋਈ ਨਾ ਕੋਈ ਸ਼ੈ ਪੜ੍ਹਦੇ ਜਾਂ ਲਿਖਦੇ, ਤੇ ਨਾਲ ਇੱਕ ਡਿਬੇਟਿੰਗ ਕਲੱਬ ਵੀ ਹੁੰਦਾ ਹੈ ਜਿਹਦੇ ਵਿੱਚ ਤਕਰੀਰਾਂ ਵੀ ਕੀਤੀ ਉਹਦੇ ਨਾਲ ਤੇ। ਲੇਕਿਨ ਜਿਲੇ ਮੈਂ ਸਰਗੋਧੇ ਆਇਆ ਤੇ ਗਵਰਨਮੈਂਟ ਕਾਲਜ ਸਰਗੋਧਾ ਦੇ ਵਿੱਚ, ਤੇ ਉਦੋਂ ਡਾਕਟਰ ਵਜ਼ੀਰ ਆਗਾ ਬਹੁਤ ਵੱਡਾ ਨਾਂ ਹੈ, ਪੰਜਾਬੀ ਦੀਆਂ 2 ਕਿਤਾਬਾਂ ਨੇ, ਉਹਨਾਂ ਦੇ ਘਰ ਇੱਕ ਸੰਗਤ ਹੁੰਦੀ ਹੈ ਜਿਹੜੀ ਮੈਂ ਜੁਆਇਨ ਕਰਨੀ ਸ਼ੁਰੂ ਕੀਤੀ। ਮੇਨਲੀ ਅਸਾਂ ਜਿਹੜੇ ਸਾਡੇ ਪਹਿਲੇ ਗੁਰੂ ਹੈ ਪੰਜਾਬੀ ਦੇ ਉਹ ਸ਼ਾਦ ਸਾਹਿਬ, ਜਿਹੜਾ ਅਸੀਂ ਉਰਦੂ ਸ਼ੁਰੂ ਲਿਖਣਾ ਸ਼ੁਰੂ ਕੀਤਾ, ਉਹਦੇ ਵਿੱਚ ਡਾਕਟਰ ਵਜ਼ੀਰ ਆਗਾ ਹੋਰੀ ਉਹਨਾਂ ਦਾ ਬੜਾ ਰੋਲ ਹੈ। FSC ਦੇ ਵਿੱਚ ਸ਼ੁਰੂ ਹੋਇਆ ਜੀ ਕੰਮ ਪ੍ਰਾਇਮਰੀਲੀ। ਤੇ ਜਿਲੇ ਅਸੀਂ ਲਾਹੌਰ ਆਏ ਹਾਂ, ਮਾਝੇ ਤੇ ਲਹਿੰਦੇ ਵਾਲਾ ਵੀ ਕੋਈ ਚੱਕਰ ਹੁੰਦਾ ਹੈ, ਤੇ ਉਹਦੇ ਵਿੱਚ ਅਸੀਂ ਜਿਹੜੇ ਪਿੰਡਾਂ ਚੋਂ ਆਉਂਦੇ ਆ ਉਹ ਲਾਹੌਰੀ ਸਮਝਣ ਨੂੰ ਅਸੀਂ ਸਿਰਫ ਬੱਤੀਆਂ ਵੇਖਣ ਆਉਂਦੇ ਆ। ਤੇ ਉਹ ਜਿਹੜਾ ਉਹਨਾਂ ਦੀ ਜਿਹੜੀ ਉਹ ਇਹ ਨੇ ਜੀ ਲਾਹੌਰ ਦੀ ਸੁਪੀਰੀਅਰਿਟੀ ਤੇ ਮਾਝੇ ਦੀ ਸੁਪੀਰੀਅਰਿਟੀ, ਤੇ ਉਹਦੇ ਵਿੱਚ ਅਸਾਂ ਆਖਿਆ ਕਿ ਯਾਰ ਅਸੀਂ ਤੇ ਇਹਨਾਂ ਵਾਸਤੇ ਹੋ ਗਏ ਜੰਗਲੀ ਤੇ ਉਕਾ ਪੇਂਡੂ ਹੋ ਗਏ ਲਾਹੌਰੀਆਂ ਵਾਸਤੇ। ਉਦੋਂ ਜਿਹੜਾ ਇੱਕ ਰੈਜ਼ਿਸਟੈਂਸ ਹੈ ਜੀ ਆਪਣੀ ਜ਼ਬਾਨ ਦੀ, ਆਪਣੇ ਲਹਿਜੇ ਦੀ, ਆਪਣੇ ਡਾਇਲੈਕਟ ਦੀ, ਆਪਣੇ ਸ਼ਾਹਪੁਰੀ ਲਹਿੰਦੇ ਡਾਇਲੈਕਟ, ਉਦੋਂ ਉਹ ਜ਼ੋਰ ਨੱਪਿਆ ਜੀ। ਉਸ ਜਿਲੇ ਮੈਂ ਇੰਜੀਨੀਅਰਿੰਗ ਯੂਨੀਵਰਸਿਟੀ ਚ ਆਇਆ ਜੀ 1995 ਦੇ ਵਿੱਚ, ਤੇ ਉਸ ਟਾਈਮ ਦੇ ਉੱਤੇ ਪੰਜਾਬੀ ਲਿਖਣੀ ਸ਼ੁਰੂ ਕੀਤੀ। ਸੈਯਦ ਦੀ ਸੰਗਤ ਵਿੱਚ ਕੁਝ ਅਰਸਾ ਆਇਆ ਮੈਂ। ਤੁਸੀਂ ਇਹ ਸਮਝ ਲਓ ਕਿ 97 ਤੋਂ ਬਾਅਦ ਜਿਹੜਾ ਪੀਰੀਅਡ ਹੈ ਨਾ ਜੀ, ਉਰਦੂ ਲਿਖਣੀ ਬਿਲਕੁਲ ਛੋੜ ਦਿੱਤੀ ਜੀ, ਤੇ 97 ਤੋਂ ਗਿਣ ਕੇ ਸਿਰਫ ਪੰਜਾਬੀ ਲਿਖੀ ਹੈ, ਪੰਜਾਬੀ ਦੀ ਗੱਲ ਕੀਤੀ ਹੈ। ਤੇ ਮੈਂ ਮਹਿਮੂਦ ਅਵਾਨ ਸਾਹਿਬ ਇੱਥੇ ਆਪਣੇ ਸੁਣਨ ਵਾਲਿਆਂ ਵਾਸਤੇ ਤੁਹਾਡੀਆਂ ਲਿਖਤਾਂ ਦੇ ਵਿੱਚੋਂ ਕੁਝ ਸੁਣਨਾ ਚਾਹਾਂਗਾ, ਕੀ ਸਾਡੇ ਨਾਲ ਸਾਂਝਾ ਕਰੋਗੇ? ਨਜ਼ਰ ਸੁਣਾ ਦੇਣਾ ਜੀ, ਲਿਰਿਕ ਦੇ ਵਿੱਚ ਹੈ। ਵੈਸੇ ਮੈਂ ਫ੍ਰੀ ਵਰਡਸ ਵੀ ਲਿਖਦਾ ਜੀ, ਲੇਕਿਨ ਲਿਰਿਕਲ ਪੋਇਟਰੀ ਪੰਜਾਬ ਦੀ ਸ਼ਾਨ ਹੈ, ਜ਼ਾਹਿਰ ਹੈ ਜਿਹੜੀ ਲਿਰਿਸਿਜ਼ਮ ਹੈ। ਤੇ ਨਜ਼ਮ ਹੈ ਜੀ ਮੇਰੀ ਇੱਕ 5 ਦਰਦਾਂ ਦਾ ਪਾਣੀ। 5 ਦਰਦਾਂ ਦਾ ਪਾਣੀ। ਮੈਂ ਕਿੱਕਰ ਤੂੰ ਰੁੱਖ ਫੁੱਲਾਈ, ਤੂੰ ਟਾਲੀ ਮੈਂ ਬਾਲਣ, ਤੂੰ ਵੇੜੇ ਦਾ ਤੱਤਾ ਚੁੱਲਾ ਮੈਂ ਜੋਗੀ ਦਾ ਸਾਲਣ, ਤੂੰ ਹਰਫਾਂ ਦਾ ਜਾਦੂ ਟੋਣਾ ਮੈਂ ਅੱਧ ਸੁੱਤੀ ਅੱਖ, ਤੂੰ ਧਰਤੀ ਦਾ ਪਹਿਲਾ ਬੂਆ ਮੈਂ ਮਿੱਟੀ ਦੇ ਕੱਖ, ਆਏ ਹਾਏ ਹਾਏ ਵਾਹ ਵਾਹ, ਮੈਂ ਰਾਤਾਂ ਦਾ ਹਾਣੀ, ਤੂੰ ਵੇਲੇ ਦੀ ਸਿੱਧੀ ਗਿਣਤੀ ਮੈਂ ਅਣਲਿਖੀ ਬਾਣੀ, ਮੇਰੀ ਅੱਖੀਂ ਅੰਦਰ ਡੁੱਬਦਾ ਤਾਰਾ ਡਰਿਆ ਡਰਿਆ, ਟੈਂਡੇ ਸੀਨੇ ਅੰਦਰ ਟੁਰਦਾ ਦਿਨ ਜਵਾਨੀ ਭਰਿਆ, ਤੂੰ
धरती दी यारी माने सजणा दी मेजबानी। मलिक साहब आखिरी क्या बात है, क्या बात। तू धरती दी यारी माने सजणा दी मेजबानी, मैं परदेसां अंदर वगदा पंज दर्दां दा पानी। वाह वाह वाह, मैं परदेसां अंदर वगदा पंज दर्दां दा पानी। बहुत आला महमूद अवान साहब। ਇਹ ਦੱਸੋ ਕਿ ਦੇਸੋਂ ਦੂਰ ਹੋ ਕੇ ਲਿਖਤ ਜਿਹੜੀ ਉਹਦੇ 'ਚ ਕਹਿੰਦੇ ਨੇ ਕਿ ਦਰਦ ਦੁੱਖ ਵੱਧ ਜਾਂਦਾ ਆ, ਤੁਸੀਂ ਇਸ ਅਹਿਸਾਸ ਨੂੰ ਕਿੱਦਾਂ ਮਹਿਸੂਸ ਕਰਦੇ ਜੇ? ਬਿਲਕੁਲ ਇਹ ਗੱਲ ਹੈ ਜੀ। ਉਹ ਜਦੋਂ ਤੁਸੀਂ ਨਿਕਲਦੇ ਹੋ ਨਾ ਜੀ, ਤਾਂ ਯਾਦ ਹੈ ਜਿਹੜੀ ਪੰਜਾਬ ਦੀ ਪੁਰਾਣੀ ਸਾਡੀ ਤਾਰੀਖ ਹੈ ਨਾ, ਉਹਦੇ ਵਿੱਚ ਅਸਲ ਜਿਹੜਾ ਦੇਸ਼ ਹੈ ਨਾ ਸਾਡਾ ਉਹ ਹੁੰਦਾ ਹੈ ਜਿਸ ਤੇ ਤੁਸੀਂ ਜੰਮੇ ਹੋ, ਜਿਹੜਾ ਸਾਡਾ ਗ੍ਰਾਮ ਹੈ, ਜਿਹੜਾ ਪਿੰਡ ਹੈ ਤੁਹਾਡਾ। ਜੀ ਜੀ। ਪੁਰਾਣੇ ਜ਼ਮਾਨਿਆਂ ਦੇ ਵਿੱਚ ਤੁਸੀਂ ਯਾਦ ਹੋ ਸੀ ਸਾਡੇ ਗ੍ਰਾਮਾਂ 'ਚ ਕੋਈ ਵਹਿੰਦਾ ਹੈ ਨਾ, ਅਗਰ ਦੂਏ ਗ੍ਰਾਮ ਵੀ ਵਹਿੰਦਾ ਉਹਦੇ ਟਰਾਂਸਪੋਰਟ ਇਤਨੀ ਨਹੀਂ ਹੁੰਦੀ, ਇਹਦੇ ਨਾਲ ਫੋਨ ਹੁੰਦੇ ਤੇ ਉਹ ਆਦੇ ਬਈ ਹਾਏ ਫਲਾਣਾ ਪਰਦੇਸੀ ਹੋ ਗਿਆ। ਜਿਹੜਾ ਸਾਡੇ ਘਰੋਂ ਨਿਕਲ ਕੇ ਆਪਣੇ ਗ੍ਰਾਮ 'ਚੋਂ ਨਿਕਲ ਕੇ ਕੋਈ ਸ਼ਹਿਰ 'ਚ ਵੀ ਆ ਵਹਿੰਦਾ ਆ ਤਾਂ ਸਭ ਯਾਦ ਦੇ ਵੀ ਸਾਡਾ ਪੁੱਤਰ ਪਰਦੇਸੀ ਹੋ ਗਿਆ। ਆਏ ਹਾਏ। ਜਿਹੜਾ ਆਪਣੀਆਂ ਜੜ੍ਹਾਂ ਤੋਂ, ਆਪਣੇ ਗ੍ਰਾਮ ਤੋਂ, ਆਪਣੀ ਜਨਮ ਭੂਮੀ ਤੋਂ ਉੱਠਣਾ ਨਾ ਜੀ, ਉਹੀ ਪ੍ਰਦੇਸ਼ ਹੈ। ਤੇ ਅਸੀਂ ਜਿਹੜੇ ਨਿੱਕੀਆਂ ਗ੍ਰਾਵਾਂ ਵਾਲੇ ਰੂਰਲ ਪੰਜਾਬ ਦੇ ਬੰਦੇ ਆ, ਅਸੀਂ ਤਾਂ ਸਾਰੀ ਉਮਰ ਹੀ ਪਰਦੇਸੀ ਰਹਿੰਦੇ ਆ। ਅਸੀਂ ਥੋੜੇ ਜਿਹਾ ਪੜ੍ਹ ਗਏ ਆ ਤਾਂ ਅਸੀਂ ਜ਼ਿਆਦਾ ਪੜ੍ਹਨ ਵਾਸਤੇ ਦੂਏ ਵੱਡੇ ਗ੍ਰਾਮ ਲੱਗ ਪੈਂਦੇ ਆ, ਉੱਥੋਂ ਨਿਕਲਦੇ ਆ ਤਾਂ ਯੂਨੀਵਰਸਿਟੀਆਂ ਵਾਸਤੇ ਜਿਹੜੇ ਕੈਪੀਟਲ ਸਿਟੀਜ਼ ਹਨ ਉਹਨਾਂ ਦੇ ਵਿੱਚ ਆ ਪੈਂਦੇ ਆ, ਤੇ ਜਿਹੜੇ ਅਸੀਂ ਨੌਕਰੀਆਂ ਕਰਨ ਲੱਗਦੇ ਆ ਤੇ ਉਹ ਅਸੀਂ ਮੁਲਕੋਂ ਬਾਹਰ ਵੀ ਨਿਕਲ ਆਉਂਦੇ ਆ। ਸੋ ਸਾਡਾ ਜਿਹੜਾ ਪੰਜਾਬੀਆਂ ਦਾ ਪ੍ਰਦੇਸ਼ ਦੀ ਕਹਾਣੀ ਹੈ ਉਹ ਕੋਈ 200 ਸਾਲ ਪੁਰਾਣੀ ਹੈ ਮਲੀ ਸਾਹਿਬ। ਇਸ ਟਾਈਮ ਦਾ ਕੈਪੀਟਲਿਜ਼ਮ ਆਇਆ ਤੇ ਅਸੀਂ ਤਾਂ ਉਜੜਦੇ ਹੀ ਰਹੇ ਹਾਂ ਆਪਣੀਆਂ ਜਾਵਾਂ ਦੇ ਉੱਤੋਂ, ਆਪਣੀਆਂ ਥਾਵਾਂ ਤੋਂ, ਆਪਣੀ ਜਨਮ ਭੂਮੀਆਂ। ਫਿਜ਼ੀਕਲੀ ਤੇ ਮੈਂ ਫਿਰ ਰਿਹਾ ਇੱਥੇ, ਲੇਕਿਨ ਮੈਂਟਲੀ ਤੇ ਮੇਰਾ ਦਿਲ ਤੇ ਹਾਂ ਜਿਹੜਾ ਉਹ ਉੱਥੇ ਹੀ ਰੁਕਿਆ ਹੋਇਆ ਜਿੱਥੇ ਮੈਂ ਚੱਲ ਕੇ ਆਇਆ। ਮਹਿਮੂਦ ਅਵਾਨ ਸਾਹਿਬ, ਇਹ ਦੱਸੋ ਕਿ ਇੱਥੇ ਜਦੋਂ ਲਹਿੰਦੇ ਪੰਜਾਬ ਦੇ ਵਿੱਚ ਸੀਗੇ ਤੁਸੀਂ, ਜਾਂ ਇੱਥੋਂ ਦੇ ਜਿਹੜੇ ਮੁਸ਼ਾਇਰੇ ਕਵੀ ਦਰਬਾਰ ਨੇ ਉਹਨਾਂ ਦੀ ਰੌਣਕ ਹੋਰ ਹੁੰਦੀ ਏ, ਉਹਦੇ ਵਿੱਚ ਰਿਸਪੌਂਸ ਹੋਰ ਹੁੰਦਾ ਆ, ਬਹੁਤ ਸਾਰੇ ਹੋਰ ਆਪਣੇ ਨਾਲ ਦੇ ਪੜ੍ਹੇ ਲਿਖੇ ਔਰ ਆਪਣੇ ਕਬੀਲੇ ਦੇ ਲਿਖਣ ਵਾਲੇ ਨੇ ਜਿਹੜੇ ਉਹਨਾਂ ਨਾਲ ਵਾਹ ਹੁੰਦਾ ਆ, ਇੱਕ ਰਸ਼ ਆ ਜਿਹੜਾ ਲੱਭ ਜਾਂਦਾ ਹੈ। ਪਰਦੇਸ ਦੇ ਵਿੱਚ 7 ਸਮੁੰਦਰੋਂ ਪਾਰ ਲਿਖਣ ਵਾਲੇ ਨੇ ਜਿਹੜੇ, ਉਹਨਾਂ ਦੀਆਂ ਮਹਿਫਲਾਂ ਕਿਹੋ ਜਿਹੀਆਂ ਹੁੰਦੀਆਂ ਨੇ, ਉਹਨਾਂ ਦੀਆਂ ਮਜਲਸਾਂ, ਉਹਨਾਂ ਦੇ ਇਕੱਠ ਕਿਹੋ ਜਿਹੇ ਹੁੰਦੇ ਨੇ, ਜ਼ਰਾ ਉਹਦਾ ਚਾਨਣਾ ਤੇ ਕਰਾਣਾ। ਸਾਰੇ ਲੋਕ ਜੁੜਨ ਦੀ ਕੋਸ਼ਿਸ਼ ਕਰਿੰਦੇ ਜੀ ਕਿਸੇ ਨਾ ਕਿਸੇ ਫਾਰਮ ਵਿੱਚ ਇਕੱਠੇ ਹੋਣ ਦੀ, ਪਰ ਉਹ ਜਿਹੜੀ ਗੱਲ ਸਾਡੀ ਹੈ ਨਾ ਉਹ ਬੜੀ ਸੱਚੀ ਹੈ ਕਿ ਜਿਹੜੀ ਕੁਆਲਿਟੀ ਹੈ ਨਾ ਮਲੀ ਸਾਹਿਬ ਲਿਟਰੇਚਰ ਦੀ ਔਰ ਉਸ ਸਾਰੀ ਡਿਸਕੋਰਸ ਦੀ, ਉਸ ਡਿਸਕਸ਼ਨ ਦੀ, ਜੀ ਜੀ, ਉਹ ਕਿਸੇ ਨਾ ਕਿਸੇ ਫਾਰਮ ਵਿੱਚ ਘੱਟ ਹੁੰਦੀ ਰਹਿੰਦੀ ਹੈ। ਸਾਡੇ ਸੁਣਨ ਵਾਲਿਆਂ ਦੇ ਨਾਲ ਆਪਣੀਆਂ ਲਿਖਤਾਂ 'ਚ ਹੁਣ ਕੀ ਸਾਂਝਾ ਕਰੋਗੇ, ਕੀ ਉਹਨਾਂ ਨੂੰ ਸੁਣਾਓਗੇ? ਮੈਂ ਨਾ ਜੀ ਜਿਹੜਾ ਸਾਰੀ ਕਿਸਾਨੀ ਤਹਿਰੀਕ ਚੱਲ ਰਹੀ ਹੈ ਜੀ, ਸੰਘਰਸ਼ ਚੱਲ ਰਿਹਾ ਜਿਹੜਾ ਆਪਣੇ ਈਸਟ ਪੰਜਾਬ ਵਿੱਚ, ਚੜ੍ਹਦੇ ਪੰਜਾਬ 'ਚ, ਮੈਂ ਜੀ ਇੱਕ ਨਜ਼ਮ ਲਿਖੀ ਹੈ ਜੀ। ਜੀ ਜੀ। ਉਹਦਾ ਟਾਈਟਲ ਹੈ ਵਾਈ ਵਾਣਾ ਦੀ ਵੇਲ। ਕਿਆ ਬਾਤ ਹੈ। ਤੇ ਇਹ ਬੇਸਿਕਲੀ ਟ੍ਰਿਬਿਊਟ ਹੈ ਜੀ, ਇਹ ਵੇਲ ਹੈ ਉਹਨਾਂ ਸਾਰਿਆਂ ਕਿਸਾਨਾਂ ਦੀ ਜਿਹੜੇ ਉੱਥੇ ਬੈਠੇ ਨੇ ਔਰ ਉਹ ਸਾਰੇ ਕੈਪੀਟਲਿਜ਼ਮ ਦੇ ਨਾਲ, ਉਹ ਸਾਰੇ ਮਲਵਾਰ ਨਾਲ ਲੜਦੇ ਪਏ ਨੇ ਜੀ। ਬਿਲਕੁਲ ਠੀਕ। ਵਾਈ ਵਾਣਾ ਦੀ ਵੇਲ ਜੀ। ਜੀ ਜੀ। ਬਾਬਾ ਆਦਾ ਆ ਜ਼ਿੰਮੀ ਵੇਚਣੀ, ਮਾਂ ਵੇਚਣੀ ਹੈ ਪੁੱਤਰਾ। ਆਹਾ। ਬਾਬਾ ਆਦਾ ਆ ਜ਼ਿੰਮੀ ਵੇਚਣੀ, ਮਾਂ ਵੇਚਣੀ ਹੈ ਪੁੱਤਰਾ, ਆਪਣੀ ਕਣਕ ਦੀ ਖੁਸ਼ਬੂ ਵੀ ਵੇਚੀਏ ਕਦੀ ਕਿਸੇ। ਆਏ ਹਾਏ, ਆਏ ਹਾਏ। ਬਾਬਾ ਆਦਾ ਆ ਜ਼ਿੰਮੀ ਵੇਚਣੀ, ਮਾਂ ਵੇਚਣੀ ਹੈ ਪੁੱਤਰਾ, ਆਪਣੀ ਕਣਕ ਦੀ ਖੁਸ਼ਬੂ ਵੀ ਵੇਚੀਏ ਕਦੀ ਕਿਸੇ। ਖੇਤਾਂ ਵਿੱਚ ਵਿਸਰੇ ਟਾਂਡਿਆਂ ਦੀ ਅਣਖ, ਬਾਰੇ ਦਿਆਂ ਸਿੱਟਿਆਂ ਦੀ ਲਹਿਕ, ਟਰੈਕਟਰ ਦੇ ਇੰਜਣ ਵਿੱਚੋਂ ਕੂਕਦੇ ਘੂਕਦੇ ਟੱਪੇ ਤੇ ਦਾੰਦਾਂ ਦੇ ਗਲ ਵਿੱਚ ਵੱਜਦੀਆਂ ਟੱਲੀਆਂ ਦਾ ਵੀ ਕੋਈ ਮੁੱਲ ਹੁੰਦਾ? ਆਏ ਹਾਏ, ਆਏ ਹਾਏ। ਖੇਤਾਂ ਵਿੱਚ ਵਿਸਰੇ ਟਾਂਡਿਆਂ ਦੀ ਅਣਖ, ਬਾਰੇ ਦੇ ਸਿੱਟਿਆਂ ਦੀ ਲਹਿਕ, ਟਰੈਕਟਰ ਦੇ ਇੰਜਣ ਵਿੱਚੋਂ ਕੂਕਦੇ ਘੂਕਦੇ ਟੱਪੇ ਤੇ ਦਾੰਦਾਂ ਦੇ ਗਲ ਵਿੱਚ ਵੱਜਦੀਆਂ ਟੱਲੀਆਂ ਦਾ ਵੀ ਕੋਈ ਮੁੱਲ ਹੁੰਦਾ? ਵਾਹ 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 ਵਾਹ, ਕਿਆ ਕਹਿਣੇ, ਕਿਆ ਧਰਤੀ ਨਾਲ ਜੁੜੇ ਅੱਖਰ ਨੇ। ਵਾਹ। ਬਾਬਾ ਅਦਾਇਆ ਪੰਜਾਬ ਸ਼ਹੀਦੀ ਏ, ਇਹ ਉੱਚਿਆਂ ਬੁਰਜਾਂ ਅੱਗੇ ਲਲਕਾਰਦੀ ਫਕੀਰੀ ਏ, ਇਹ ਵਾਈ ਵਾਣਾ ਦੇ ਸੀਨਿਆਂ ਵਿੱਚੋਂ ਫੁੱਟਦੀ ਪਨੀਰੀ ਏ। ਵਾਹ ਵਾਹ। ਪੰਜਾਬ ਦਿਆਂ ਵੰਡਿਆਂ ਦਰਿਆਵਾਂ ਦੀ ਸਹੁੰ, ਸਾਡੇ ਉਜੜਿਆਂ ਵਿਹੜਿਆਂ ਦੀ ਮੁਕਾਨ ਵੀ ਆਦੀ ਏ। ਪੰਜਾਬ ਉਹ ਨਸ਼ਾ ਹੈ ਜਿਹੜਾ ਜਾਨ ਲੈ ਲੈਂਦਾ ਪਰ ਬੇਇੱਜ਼ਤ ਨਹੀਂ ਹੋਣ ਦਿੰਦਾ। ਕਿਆ ਕਹਿਣੇ। ਬਾਬਾ ਆਖੀ ਕੈਂਟੋ ਜੀ ਦਾ ਬਾਬਾ ਆਦਾ ਆ ਡਾਂਗ ਸੰਭਾਲ ਕੇ ਰੱਖੀ, ਸ਼ਹਿਰੀ ਢਿੱਡਾਂ ਦੀ ਅੰਨੀ ਭੁੱਖ ਤੋਂ ਬਚੀ, ਬੋਲੀ ਵਿੱਚ ਮਿੱਠਾ ਪਾ ਕੇ ਕੁੱਤਿਆਂ ਅੱਗੇ ਨਾ ਧਰੀ, ਸੱਜ ਸੂਈ ਦੀ ਹਾ ਲਗਸੀ ਆ। ਫੋਆ ਫੋਆ ਦੁੱਧ ਮੰਗਦਾ ਮਰਸੇ ਦਿੱਲੀ ਦੀਆਂ ਸੜਕਾਂ ਉੱਤੇ ਬਾਬਾ ਆਦਾ ਆ। ਕਿਆ ਕਹਿਣੇ, ਕਿਆ ਕਹਿਣੇ ਆ। ਔਰ ਬਹੁਤ ਸੋਹਣਾ ਉਸ ਤਹਿਰੀਕ ਨੂੰ ਤੁਸੀਂ ਪ੍ਰੈਜ਼ੈਂਟ ਕੀਤਾ। ਮਹਿਮੂਦ ਅਵਾਨ ਸਾਹਿਬ, ਇਹ ਦੱਸੋ ਕਿ ਪਾਕਿਸਤਾਨ ਦੇ ਵਿੱਚ ਲਿਖਣ ਲਿਖਾਣ ਵਾਲਿਆਂ ਦੀ ਜਿਹੜੀ ਧੜਾਬੰਦੀ ਹੈ, ਧੜਾਬੰਦੀ ਦੇ ਨਾਲ ਜ਼ੁਬਾਨ ਹੈ ਜਿਹੜੀ ਉਹ ਬਹੁਤ ਸਾਰੇ ਨੁਕਸਾਨ ਚੁੱਕਦੀ ਹੈ। ਪੰਜਾਬੀ ਦੇ ਨਾਲ ਇੱਥੇ ਸਾਡੇ ਪੰਜਾਬ 'ਚ ਜੋ ਧਰੋ ਚੱਲ ਰਿਹਾ ਹੈ,
ਕਿਸ ਹੱਦ ਤੱਕ ਇਹਨਾਂ ਧੜਾਬੰਦੀਆਂ ਨੂੰ ਉਹਦਾ ਜ਼ਿੰਮੇਦਾਰ ਜਾਂ ਕਹਿ ਲਵੋ ਕਿ ਵਜ੍ਹਾ ਸਮਝਦੇ ਜੀ ਤੁਸੀਂ? ਬਿਲਕੁਲ ਹੈ ਜੀ ਮਲੀ ਸਾਹਿਬ, ਉਹਨਾਂ ਦਾ ਵੀ ਆਪਣਾ ਰੋਲ ਬਿਲਕੁਲ ਜ਼ਰੂਰ ਹੈ ਜੀ। ਜਦੋਂ ਤੋਂ ਸਾਡੀ ਜ਼ਬਾਨ ਪਹਿਲੇ ਹੀ ਇੱਕ ਬਹੁਤ ਵੱਡੇ ਅਸਾਲਟ ਜਾਂ ਇੱਕ ਬਹੁਤ ਵੱਡੇ ਧਾੜਵੀਆਂ ਦਾ ਮੁਕਾਬਲਾ ਕਰਨ ਦੀ ਪਈ ਹੋਵੇ। ਵੇਖੋ ਨਾ, ਜਿਹੜੀਆਂ ਵੱਡੀਆਂ ਜ਼ਬਾਨਾਂ ਅੰਗਰੇਜ਼ੀਆਂ ਤੇ ਉਰਦੂਆਂ ਇਹ ਜ਼ਬਾਨਾਂ ਖਾਂਦੀਆਂ ਵੈਂਦੀਆਂ ਪਈਆਂ ਜੀ। ਇਸ ਤਰ੍ਹਾਂ ਹੀ ਜਿਸ ਟਾਈਮ ਤੇ ਸਾਡੀ ਜ਼ਬਾਨ ਦੇ ਇਤਨੇ ਅੰਦਰ ਅਸਾਲਟ ਹੋਵੇ, ਇਤਨੇ ਧਾੜਵੀਆਂ ਦੇ ਨਾਲ ਮੁਕਾਬਲੇ ਲੱਗੀ ਹੋਵੇ, ਉਹਦੇ ਵਿੱਚ ਅਗਰ ਲਿਖਣ ਪੜ੍ਹਨ ਵਾਲੇ ਵੀ ਆਪਣੇ ਧੜੇ ਬੰਦੀਆਂ ਦੇ ਵਿੱਚ ਢੇਕੀ ਰੂਈਆਂ ਢਾਣ ਚਾਉਣ ਵਾਸਤੇ ਉਸੇ ਕੰਮ 'ਚ ਲੱਗੇ ਰਮਨ ਤੋਂ ਜਿਹੜਾ ਵੱਡਾ ਵਿਜ਼ਨ ਹੈ ਨਾ ਜੀ, ਉਹ ਜਿਹੜੀ ਵੱਡੀ ਆਈਡੀਓਲੋਜੀ ਹੈ, ਜਿਹੜੀ ਜ਼ਬਾਨ ਦੀ ਖਿਦਮਤ ਕਰਨ ਦੀ, ਉਹਦੀ ਸੇਵਾ ਕਰਨ ਦੀ, ਉਸਾਂ ਬਚਾਉਣ ਦੀ ਜਿਹੜੀ ਸਾਰੀ ਐਫਰਟ ਹੈ, ਉਹਦੇ ਵਿੱਚੋਂ ਬੰਦਾ ਨਿਕਲ ਪੈਂਦਾ। ਛੋਟੇ ਛੋਟੇ ਨਿੱਕੇ ਨਿੱਕੇ ਆਪਣੇ ਜ਼ਾਤੀ ਮਸਲਿਆਂ ਤੇ ਜ਼ਾਤੀ ਫਾਇਦਿਆਂ ਤੇ ਜ਼ਾਤੀ ਈਗੋ ਜਿਹੜੀ ਹੈ ਨਾ ਜੀ, ਤੇ ਅਨਾਹ ਜਿਹੜੀ ਹੈ, ਤੇ ਆਪਣੇ ਆਪ ਨੂੰ ਉੱਚਾ ਸਾਬਤ ਕਰਨ ਵਿੱਚ ਹੀ ਲੱਗੇ ਰਹਿੰਦੇ ਨੇ ਜੀ। ਔਰ ਜਿਹੜੀ ਕਲੈਕਟਿਵ ਐਫਰਟ ਹੋਣੀ ਚਾਹੀਦੀ ਹੈ ਇਕੱਠਿਆਂ ਹੋ ਕੇ ਪੂਰੀ ਸੰਗਤ ਦੀ ਆਪਣੀ ਜ਼ਬਾਨ ਵਾਸਤੇ, ਉਹਦੇ ਵਿੱਚ ਚੰਗਾ ਅਦਬ ਕ੍ਰੀਏਟ ਕਰਨ ਵਾਸਤੇ, ਉਸਾਂ ਮੇਨ ਸਟ੍ਰੀਮ ਦਾ ਹਿੱਸਾ ਬਣਾਉਣ ਵਾਸਤੇ ਜੀ, ਉਸਾਂ ਮੀਡੀਆ ਤੇ ਆਉਣ ਵਾਸਤੇ, ਜਦੋਂ ਉਸ ਐਫਰਟ ਦੀ ਲੋੜ ਹੋਵੇ ਤੇ ਬੰਦਾ ਨਿੱਕੇ ਆਪਣੇ ਧੜੇ ਬੰਨੀਆਂ 'ਚ ਪਿਆ ਰਵੇ ਤੇ ਉਹਦਾ ਨੁਕਸਾਨ ਤਾਂ ਬੜਾ ਹੁੰਦਾ ਜੀ, ਜ਼ਬਾਨਾਂ ਵੀ ਹੁੰਦਾ ਔਰ ਲਿਖਤਾਂ ਵੀ ਹੁੰਦਾ। ਬਿਲਕੁਲ ਇਸ ਤਰ੍ਹਾਂ ਹੀ ਆ। ਬਹੁਤ ਸ਼ੁਕਰੀਆ ਮਹਿਮੂਦ ਅਵਾਨ ਸਾਹਿਬ ਕਿ ਤੁਸੀਂ ਮੇਰੇ ਸੱਦੇ ਦੇ ਉੱਤੇ ਕੁਛ ਟਾਈਮ ਕੁਛ ਸਮਾਂ ਜਿਹੜਾ ਉਹ ਕੱਢਿਆ ਔਰ ਸਾਡੇ ਸੁਣਨ ਵਾਲਿਆਂ ਵਾਸਤੇ ਆਪਣੀ ਇਹ ਗੱਲਬਾਤ ਆ ਜਿਹੜੀ ਉਹਦੇ ਲਈ ਟਾਈਮ ਦਿੱਤਾ। ਮੈਂ ਔਰ SBS ਪੰਜਾਬੀ ਦੀ ਸਾਰੀ ਟੀਮ ਤੁਹਾਡੇ ਸ਼ੁਕਰਗੁਜ਼ਾਰ ਹਾਂ। ਬੜੀ ਮਿਹਰਬਾਨੀ ਮਲੀ ਸਾਹਿਬ, ਰੱਬ ਤੁਹਾਨੂੰ ਖੁਸ਼ ਰੱਖੇ। ਸਾਰੇ ਸੱਜਣਾ ਬੇਲੀਆਂ ਨੂੰ ਸਲਾਮ ਜੀ, ਤੇ ਆਪਣਾ ਖਿਆਲ ਰੱਖੋ ਜੀ। ਬੜੀ ਮਿਹਰਬਾਨੀ। ਇਹ ਸਨ ਜੀ ਡਬਲਿਨ ਆਇਰਲੈਂਡ ਤੋਂ ਲਹਿੰਦੇ ਪੰਜਾਬ ਦੇ ਨਜ਼ਮ ਦੇ ਅਜੋਕੇ ਦੌਰ ਦੇ ਵੱਡੇ ਸ਼ਾਇਰ ਮਹਿਮੂਦ ਅਵਾਨ। ਮੈਂ ਆਸ ਕਰਨਾ ਕਿ ਇਹ ਗੱਲਬਾਤ ਸਾਡੇ ਸੁਣਨ ਵਾਲਿਆਂ ਨੂੰ ਪਸੰਦ ਆਈ ਹੋਏਗੀ। ਇਹਦੇ ਨਾਲ ਹੀ ਮੈਂ ਮਾਈਕ੍ਰੋਫੋਨ ਸਪੁਰਦ ਕਰਨਾ ਆ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।